ਮਾਈ ਪੋਟੀਆਂ ਵਾਲੀ ਜਿਹੜੀ ਹੈ ਬਈ ਗੋਬਰ ਵਾਲੀ ਤਾਂ ਸੀਗੀ ਪਹਿਲੇ, ਸਾਨੂੰ ਪਤਾ ਵੀ ਗੋਬਰ ਤੇ ਟੈਕਸ ਲਾਇਆ ਉਹਨੇ। ਹੁਣ ਮਾਈ ਨੇ ਬੰਦਿਆਂ ਦੀਆਂ ਪੋਟੀਆਂ ਤੇ ਵੀ ਟੈਕਸ ਲਾ ਉਹ ਬਾਬਾ ਜੀ ਟਾਇਲਟ ਤੇ ਟੈਕਸ ਲਾਤਾ ਮਾਈ ਨੇ। ਹਾਂਜੀ ਮਤਲਬ ਮਾਈ ਹਕੂਮਤ ਨੇ ਤੁਸੀਂ ਕਹ ਲਓ ਕਿ ਬਈ ਹੁਣ ਜਿੰਨੇ ਵੀ ਤੁਹਾਡੇ ਟਾਇਲਟ ਆ, ਹਾਂ ਜਿਹੜਾ ਵੀ ਤੁਸੀਂ ਹਿਸਾਬ ਲਾ ਲਓ। ਹੁਣ ਪਹਿਲੇ ਤੁਸੀਂ ਡਾਕਟਰ ਤੇ ਜਾਂਦੇ ਹੁੰਦੇ ਸੀਗੇ ਹੈ ਨਾ, ਕਿ 3-4 ਦਿਨ ਬਾਅਦ ਡਾਕਟਰ ਦੇ ਗਏ, ਡਾਕਟਰ ਨੇ ਚੈੱਕ ਕੀਤਾ, ਉਹਨੇ ਕਿਹਾ ਹਾਂਜੀ ਕੀ ਹੋਇਆ, ਤੁਸੀਂ ਕਿਹਾ ਡਾਕਟਰ ਸਾਹਿਬ ਕਬਜ਼ ਹੋਈ ਹੈ। ਡਾਕਟਰ ਸਾਹਿਬ ਕਬਜ਼ ਨਹੀਂ, ਕੋਈ ਹਕੀਮ ਕੋ ਜਾ ਰਿਹਾ, ਨਾਸਤਾ ਭੱਜਦਾ ਫਿਰ ਰਿਹਾ, ਹਕੀਮ ਸਾਹਿਬ ਕਬਜ਼ ਹੋ ਗਈ, ਕਬਜ਼ ਨਹੀਂ ਖੁੱਲ੍ਹੀ। ਉਹ ਹਕੀਮ ਨੇ ਦਵਾਈਆਂ ਦਿੱਤੀਆਂ, ਦਵਾਈਆਂ ਦੇ ਕੇ ਫਿਰ ਉਹ ਜੂੰ ਖੁੱਲ੍ਹੀ, ਫਿਰ ਕਬਜ਼। ਉਹ ਬੰਦਾ ਫਿਰ ਟੋਇਲਟ 'ਚ ਨਹੀਂ, ਇੱਕ ਵਾਰੀ ਜਾ, 2 ਵਾਰੀ ਜਾ, 3 ਵਾਰੀ, ਫਿਰ ਲਾਈਨ ਲੱਗੀ ਹੁੰਦੀ। ਅਤੇ ਉਹ ਹੁਣ ਤੁਸੀਂ ਉਲਟਾ ਹਿਸਾਬ, ਹੁਣ ਤੁਸੀਂ ਉਹ ਡਾਕਟਰ ਕੋਲ ਜਾਓਗੇ ਜਾਂ ਹਕੀਮ ਕੋ, ਜਾਂ ਜਿਹੜੇ ਕੋਲ ਜਾਓਗੇ, ਬਾਬੇ ਜੀ ਕਹਿੰਦੇ ਜਿਹਦੇ ਕੋਲ ਕੀ, ਅਸੀਂ ਹਕੀਮ ਜਾਂ ਡਾਕਟਰ 'ਤੇ ਜਾਵਾਂਗੇ, ਜਿਹੜਾ ਕੀ, ਹੋਰ ਅਸੀਂ ਕਿਤੇ ਕੋਲ ਜਾਣਾ, ਹੋਰ ਕੌਣ ਆ ਜਿਹੜਾ ਕਬਜ਼ ਬੰਦ ਕਰ ਸਕਦਾ? ਮੈਂ ਬਾਬਾ ਜੀ ਫੀਲਡ ਮਾਰਸ਼ਲ ਅੱਜ ਕੱਲ੍ਹ ਵੀ ਕਬਜ਼ ਬੰਦ ਕਰ ਰਿਹਾ, ਪੂਰੇ ਪਾਕਿਸਤਾਨੀਆਂ ਦੀ ਕਬਜ਼ ਬੰਦ ਕੀਤੀ ਪਈ ਅਗਲੇ ਨੇ, ਜੋ ਜ਼ੁਲਮ ਨੇ ਕੀਤਾ ਹੋਇਆ ਉਹ ਹਿਸਾਬ ਨਾਲ ਬਾਬਾ ਜੀ ਕਹਿੰਦੇ ਨਹੀਂ ਵੀ ਉਹ ਰਿਹਾ ਹਕੀਮਾਂ ਤੱਕ ਹੀ ਠੀਕ ਆ। ਹੁਣ ਤੁਸੀਂ ਜਾਓਗੇ ਹਕੀਮ ਕੋ, ਡਾਕਟਰ ਸਾਹਿਬ ਕੋ, ਰਾਜ ਸਾਹਿਬ ਪੈਸੇ ਮੁੱਕੇ, ਕਬਜ਼ ਦੀ ਦਵਾਈ ਦਿਓ, ਉਹ ਖੋਲ੍ਹਣ ਨਹੀਂ ਦੇਗਾ, ਤੁਸੀਂ ਕਹਿੰਦੇ ਨਹੀਂ ਕਬਜ਼ ਕਰਨ ਵਾਲੀ ਦਵਾਈ ਦਿਓ ਡਾਕਟਰ ਸਾਹਿਬ। ਅਸੀਂ ਅਫੋਰਡ ਨਹੀਂ ਕਰ ਸਕਦੇ ਡਾਕਟਰ ਸਾਹਿਬ ਹੁਣ ਟਾਇਲਟ ਜਾਣਾ, ਕਿਉਂਕਿ ਮਾਈ ਪੋਟੀਆਂ ਵਾਲੀ ਨੇ ਪੋਟੀ ਟੈਕਸ ਲਾਤਾ। ਓਏ ਕੀ ਦੌਰ ਆ ਗਿਆ ਪਾਕਿਸਤਾਨ 'ਤੇ, ਉਹ ਪੋਟੀ ਟੈਕਸ ਲੱਗ ਗਿਆ ਤੁਹਾਡੇ 'ਤੇ। ਲੰਬਾ